ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ। ਅੱਜ ਦੀ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ ਦੇ ਵਿੱਚ 4 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਸਾਲ ਦੇ ਸਭ ਤੋਂ ਨਿੱਕੇ ਮਹੀਨੇ ਫਰਵਰੀ ਦੀ 5 ਤਾਰੀਖ ਹੋ ਗਈ ਹੈ ਸਾਲ 2026। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਆਉਂਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਦਾ ਅੱਜ ਦਾ ਬੁਲੇਟਿਨ ਜਿਹੜਾ ਇਹ ਵੀ ਤੁਸੀਂ ਪੰਜਾਬੀ ਰੇਡੀਓ US ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਅਮਰੀਕਾ ਤੋਂ ਦੇਖ ਔਰ ਸੁਣ ਰਹੇ ਹੋ। ਔਰ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਮਸੂਦ ਬਾਦ ਨੇ ਖਬਰਾਂ ਹਲੇ ਫੌਜ ਮੁਖੀ ਬਲੋਚਿਸਤਾਨ ਦੇ ਹਸਪਤਾਲਾਂ 'ਚ ਪਏ ਫੱਟਰ ਫੌਜੀਆਂ ਨੂੰ ਮਿਲਣ ਗਏ ਨੇ ਤੇ ਪ੍ਰਾਈਮ ਮਿਨਿਸਟਰ ਦਾ ਆਖਣਾ ਹੈ ਕਿ ਬਲੋਚਿਸਤਾਨ 'ਚ ਭਾਰਤ ਅੱਤਗਰਦੀ ਕਰਵਾ ਰਿਹਾ ਹੈ। ਜੀ ਬਿਲਕੁਲ। ਇਹ ਮਾਮਲਾ ਜਦੋਂ ਹੁਣ ਬਲੋਚਿਸਤਾਨ 'ਚ ਪਿਛਲੇ ਦਿਨਾਂ ਝੜਪਾਂ ਤੋਂ ਬਾਅਦ 185 ਹਲਾਕਤਾਂ ਦੀ ਤਸਦੀਕ ਕੀਤੀ ਗਈ ਹੈ ਜਿਨ੍ਹਾਂ 'ਚ 150 ਦੇ ਲਗਭਗ ਨੇ ਜਿਹੜੇ ਉਹ ਅੱਤਗਰਦ ਨੇ, ਆਮ ਸ਼ਹਿਰੀ ਨੇ, ਫੋਰਸਿਸ ਨੇ। ਉਹ ਹੁਣ ਜਿਹੜੇ ਲੜਾਈ ਦੌਰਾਨ ਫੋਰਸਿਸ ਦੇ ਜਵਾਨ ਗਏ ਉਹਨਾਂ ਦੀਆਂ ਤੇ ਜਨਾਜ਼ੇ ਜਨੂਜ਼ੇ ਹੋ ਗਏ, ਮਈਤਾਂ ਉੱਠ ਗਈਆਂ। ਫੱਟਰ ਜਿਹੜੇ ਹਸਪਤਾਲਾਂ 'ਚ ਨੇ ਉਹਨਾਂ 'ਚ ਪਾਕਿਸਤਾਨੀ ਫੌਜ ਮੁਖੀ ਜਾ ਕੇ ਜਜ਼ਬਾ ਉਹਨਾਂ ਦਾ ਵਧਾਉਣ ਵਾਸਤੇ ਇੱਕ ਗੁੱਡ ਜਸਚਰ ਦੇ ਤੌਰ ਤੇ ਹਸਪਤਾਲਾਂ 'ਚ ਉਹਨਾਂ ਦੇ ਨਾਲ ਮਿਲੇ, ਮੁਲਾਕਾਤਾਂ ਕੀਤੀਆਂ। ਔਰ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਫਿਰ ਗੱਲਬਾਤ ਕਰਦਿਆਂ ਆਖਿਆ ਹੈ ਕਿ ਕਿਸੇ ਨੂੰ ਵੀ ਅੱਤਗਰਦੀ ਕਰਨ ਔਰ ਅੱਤਗਰਦਾਂ ਦੀ ਸਹੂਲਤਕਾਰੀ ਕਰਨ ਜਾਂ ਉਹਨਾਂ ਨੂੰ ਫਾਇਦਾ ਅਪਣਾਉਣ ਦੀ ਇਜਾਜ਼ਤ ਨਹੀਂ ਦਾਂਗੇ ਤੇ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਆ ਉਹ ਇੱਕ ਇੱਕ ਨਗ ਨੂੰ ਚੁਣ ਕੇ ਅਸੀਂ ਲਿਆਵਾਂਗੇ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਬੜਾ ਸਖਤ ਬਿਆਨ ਹੈ ਜਿਹੜਾ ਇਹ ਪਾਕਿਸਤਾਨੀ ਫੀਲਡ ਮਾਰਸ਼ਲ ਜਾਂ ਫੌਜ ਮੁਖੀ ਨੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਵਿੱਚ ਹਸਪਤਾਲਾਂ ਦੇ ਫੇਰੇ ਤੋਂ ਬਾਅਦ ਇਹ ਬਿਆਨ ਜਿਹੜਾ ਇਹ ਦਿੱਤਾ ਹੈ। ਦੂਸਰੇ ਪਾਸੇ ਜਿਹੜਾ ਤੁਸੀਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਬਿਆਨ ਦਾ ਹਵਾਲਾ ਦਿੱਤਾ ਹੈ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਸਾਡਾ ਚੜ੍ਹਦੇ ਪਾਸੇ ਦਾ ਗਵਾਂਢੀ ਜ਼ਾਹਿਰ ਹੈ ਭਾਰਤ ਹੀ ਹੈ, ਉਧਰ ਹੋਰ ਕੌਣ ਹੈ। ਉਹਦੇ ਸਮੇਤ ਖਵਾਰਿਜ ਯਾਨੀ ਐਸੇ ਲੋਕ ਜਿਹੜੇ ਇਸ ਅੱਤਗਰਦੀ ਵਾਸਤੇ ਭਾਰਤੀ ਸਪਾਂਸਰਡ ਨੇ ਜਾਂ ਪਾਕਿਸਤਾਨ ਦਾ ਜਿਹੜਾ ਸਰਕਾਰੀ ਇਲਜ਼ਾਮ ਹੈ ਕਿ ਭਾਰਤ ਉਹਨਾਂ ਨੂੰ ਫੰਡਿੰਗ ਦਿੰਦਾ ਹੈ। ਅਫਗਾਨਿਸਤਾਨ ਹੈ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਦਾ ਮੌਕਾ ਦਿੰਦਾ ਹੈ। ਇਹ ਅਫਗਾਨਿਸਤਾਨ ਦੇ ਵਿੱਚ ਟ੍ਰੇਨਿੰਗ ਕੈਂਪ ਨੇ, ਇਹਨਾਂ ਦੀ ਜ਼ਿਹਨਸਾਜ਼ੀ ਕੀਤੀ ਜਾਂਦੀ ਹੈ। ਇਹ ਤਾਲਮੇਲ ਹੈ ਜਿਹੜਾ ਇਹ ਅਸਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਬਲੋਚਿਸਤਾਨ ਦੀ ਤਰੱਕੀ ਜਾਂ ਸੂਬੇ ਦੀ ਤਰੱਕੀ ਹੈ ਜਿਹੜੀ ਉਹਦੀ ਰਾਹ ਦੇ ਵਿੱਚ ਰੁਕਾਵਟ ਨੇ ਔਰ ਇਹ ਜਿਹੜੀਆਂ ਅੜਕੜਾਂ ਅਲਾਉਣ ਦੇ ਨੇ ਅਸੀਂ ਇਹਨਾਂ ਨੂੰ ਮੁਕਾ ਕੇ ਰਹਾਂਗੇ, ਇਹਨਾਂ ਦਾ ਖਾਤਮਾ ਕਰਕੇ ਰਹਾਂਗੇ। ਇਹ ਬੜਾ ਸਖਤ ਬਿਆਨ ਹੈ ਜਿਹੜਾ ਇਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਵੀ ਸਾਹਮਣੇ ਆਇਆ ਜੀ। ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਦੇ ਪਾਕਿਸਤਾਨ ਦੇ ਸ਼ਹਿਰ ਪਸ਼ੌਰ ਨੂੰ ਸਿਸਟਰ ਸਿਟੀ ਕਰਾਰ ਦਿੱਤਾ ਹੈ ਤੇ KPK ਸਰਕਾਰ ਨੇ ਕੁੜੀਆਂ ਦੇ ਕਾਲਜਾਂ 'ਚ ਗਾਣੇ ਚਲਾਉਣ, ਨੱਚਣ, ਮੋਬਾਈਲ ਵਰਤਣ ਤੇ ਵੈਲਕਮ ਤੇ ਫੇਅਰਵੈਲ ਪਾਰਟੀਆਂ ਤੇ ਪਾਬੰਦੀ ਲਾ ਦਿੱਤੀ। ਵੇਖੋ ਨਾ ਹੁਣ ਕਿਹੜੀਆਂ ਵੱਡੀਆਂ ਖਬਰਾਂ ਤੁਸੀਂ ਉਹ ਪੈਂਡੇ ਦੂਰ ਪਸ਼ੌਰਾਂ ਦੇ ਉੱਥੋਂ ਲੈ ਕੇ ਆਏ ਜੀ। ਜ਼ੋਹਰਾਨ ਮਮਦਾਨੀ ਹੁਣ ਮੇਅਰ ਬਣੇ ਜੀ ਔਰ ਉਸ ਤੋਂ ਬਾਅਦ ਪਸ਼ੌਰ ਸ਼ਹਿਰ ਹੈ ਜਿਹੜਾ ਉਹ ਜ਼ਾਹਿਰ ਹੈ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਰਾਜਧਾਨੀ ਹੈ। ਕਦੀ ਪੰਜਾਬੀ ਦਾ ਰਾਜ ਸੀਗਾ ਇਸ ਸ਼ਹਿਰ ਤੋਂ ਅੱਗੇ ਕਾਬਲ ਕੰਧਾਰ ਤੱਕ ਤੇ ਪਸ਼ਾਵਰ ਸ਼ਹਿਰ ਔਰ ਨਿਊਯਾਰਕ ਇਹਨਾਂ ਨੂੰ ਜਦੋਂ ਸਿਸਟਰ ਸਿਟੀ ਕਰਾਰ ਦਿੱਤਾ ਤੇ ਜਿਹੜੇ ਗਵਰਨਰ KPK ਨੇ ਜਿਹੜੇ ਕਿ ਇਮਰਾਨ ਖਾਨ ਦੇ ਮੁਖਾਲਫ ਨੇ ਉਹਨਾਂ ਨੇ ਇਸ ਗੱਲ ਦੀ ਸਲਾਹਨਾ ਕੀਤੀ ਔਰ ਆਖਿਆ ਕਿ ਅਸੀਂ ਬੜੀ ਕਦਰ ਦੀ ਨਿਗਾਹ ਦੇ ਨਾਲ ਇਸ ਕੰਮ ਨੂੰ, ਇਸ ਫੈਸਲੇ ਨੂੰ ਵੇਖਨੇ ਔਰ ਜੀ ਆਇਆਂ ਨੂੰ ਕਹਿੰਦੇ ਆ। ਦੂਸਰੇ ਪਾਸੇ ਸੂਬਾ ਸਰਕਾਰ ਹੈ ਜਿਹੜੀ KPK ਦੀ, ਉਹਨਾਂ ਦਾ ਪੜ੍ਹਾਈ ਦਾ ਜਾਂ ਐਜੂਕੇਸ਼ਨ ਦਾ ਜਿਹੜਾ ਮਹਿਕਮਾ ਆ ਉਹਦੇ ਵੱਲੋਂ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਆ ਕਿ ਕੁੜੀਆਂ ਦੇ ਜਿਹੜੇ ਕਾਲਜ ਨੇ ਇਹਦੇ 'ਚ ਮੁੰਡਿਆਂ ਦਾ ਨਹੀਂ ਵਰਤਿਆ ਗਿਆ। ਕੁੜੀਆਂ ਦਾ ਕਾਲਜ ਹੈ ਜਿਹੜਾ ਇਹ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਉਹਦੇ ਵੱਲੋਂ ਇਹ ਪ੍ਰੋਸੀਡਿੰਗ ਹੈ ਜਿਹੜੀ ਇਹ ਕੱਢੀ ਗਈ ਹੈ ਜਿਹਦੇ ਤਹਿਤ ਆਖਿਆ ਗਿਆ ਕਿ ਕਾਲਜਾਂ ਦੇ SOPs ਯਾਨੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਨੇ ਜਿਹੜੇ ਉਹਨਾਂ ਦੇ ਤਹਿਤ ਹੁਣ ਕੁੜੀਆਂ ਦੇ ਕਾਲਜ ਦੇ ਵਿੱਚ ਨਾ ਤੇ ਵੈਲਕਮ ਪਾਰਟੀ ਹੋਇਆ ਕਰੇਗੀ, ਨਾ ਫੇਅਰਵੈਲ ਪਾਰਟੀ ਹੋਇਆ ਕਰੇਗੀ, ਨਾ ਉੱਥੇ ਕੋਈ ਗਾਣੇ ਚੱਲਿਆ ਕਰਨਗੇ, ਨਾ ਉਹਨਾਂ ਗਾਣੇ ਦੇ ਉੱਤੇ ਕੁੜੀਆਂ ਨੇ ਜਿਹੜੀਆਂ ਉਹ ਨੱਚ ਪੁੜਕ ਸਕਦੀਆਂ ਨੇ, ਨਾ ਉੱਥੇ ਕੋਈ ਫੈਸ਼ਨ ਸ਼ੋਅ ਹੈ ਜਿਹੜਾ ਉਹ ਹੋਏਗਾ। ਮਤਲਬ ਸਭ ਪਾਬੰਦੀ ਹੈ ਜਿਹੜੀ ਉਹ ਲਾ ਦਿੱਤੀ ਗਈ। ਮੋਬਾਈਲ ਫੋਨ ਹੈ ਜਿਹੜਾ ਉਹ ਵੀ ਵਰਤਣ ਤੇ ਪਾਬੰਦੀ ਲਾਈ ਗਈ ਹੈ। ਹੁਣ ਸਵਾਲ ਇਹ ਹੈ, ਇੱਕ ਨਾ ਘੁਟਨ ਵਾਲਾ ਸਮਾਜ ਹੈ ਨਾ ਜਿਹੜਾ ਉਹਦਾ ਪਤਾ ਇੱਥੋਂ ਲੱਗਦਾ ਆ। ਪਠਾਨ ਰਵਾਇਤ ਤੋਂ ਜਿਹੜੇ ਲੋਕ ਵਾਕਿਫ ਨੇ ਉਹ ਵੇਖ ਲਵੋ ਕਿ ਅੱਜ ਵੀ ਦੁਨੀਆ ਜਦੋਂ 50 ਸਾਲਾਂ ਬਾਅਦ ਫਿਰ ਚੰਨ ਤੇ ਜਾਣ ਦੀ ਤਿਆਰੀ ਕਰਨ ਡਈ ਹੈ ਉੱਥੇ ਟੋਪੀ ਵਾਲਾ ਉਹੀ ਬੁਰਖਾ ਹੈ ਜਿਹਦੇ 'ਚ ਉਹ ਅੱਖਾਂ ਦੇ ਲਾਗੇ ਇੱਕ ਜਾਲੀ ਚਾਹੀਏ, ਪਤਾ ਨਹੀਂ ਕਿ ਗੱਡੀ 'ਚ ਵੱਜਣਾ ਤੁਸੀਂ ਕਿ ਦਰਖਤ 'ਚ ਵੱਜਣਾ ਹੈ। ਸੋ ਉਹ ਜ਼ਿਹਨੀ ਤੌਰ ਤੇ ਬਾਹਰ ਨਿਕਲ ਹੀ ਨਹੀਂ ਸਕੇ। ਪਿੱਛੇ ਕਿ ਜੇ ਉਹਨਾਂ ਨੇ ਅੱਗੇ ਕਿ ਜੀ ਕੁਛ ਹੁਣ ਲੌਜਿਕ ਇਹਦਾ ਸਰਕਾਰੀ ਤੌਰ ਤੇ ਕੀ ਦਿੱਤਾ ਜਾ ਰਿਹਾ ਕਿ ਜੇ ਪਿੱਛੇ ਕਿ ਕੁੜੀ ਦੇ ਕਾਲਜ ਦੇ ਵਿੱਚ ਫੰਕਸ਼ਨ ਹੋਏ, ਕੁੜੀਆਂ ਨੇ ਮੋਬਾਈਲ ਫੋਨ ਵਰਤਿਆ, ਉਹਨਾਂ ਨੇ ਵੀਡੀਓ ਬਣਾਈ, ਵੀਡੀਓ ਬਣਾ ਕੇ ਉਹਨਾਂ ਨੇ ਚਾੜੀ ਜਦੋਂ ਤੇ ਉਹਦੇ 'ਚ ਵੀਡੀਓ ਬਣਾਉਣ ਵਾਲੀਆਂ ਕੁੜੀਆਂ ਜਿਹੜੀਆਂ ਉਹ ਤੇ ਰਹਿ ਗਈਆਂ, ਪਰ ਜਿਨ੍ਹਾਂ ਦੀਆਂ ਕੁੜੀਆਂ ਨਜ਼ਰ ਆਈਆਂ ਉਹਨਾਂ ਦੇ ਵਿੱਚੋਂ 5% ਮਾਪਿਆਂ ਨੂੰ ਹੋ ਸਕਦਾ ਕਿ ਇਤਰਾਜ਼ ਨਾ ਹੋਵੇ, ਪਰ 95% ਨੇ ਜਿਹੜੇ ਉਹਨਾਂ ਨੂੰ ਇਤਰਾਜ਼ ਆ। ਸੋ ਇਸ ਕਰਕੇ ਅਸੀਂ ਇਹ ਪਾਬੰਦੀ ਲਾਈ ਹੈ। ਉਹ 95% ਸ਼ਿਕਾਇਤਾਂ ਕਿੱਥੇ ਨੇ?
ਉਹ ਇਤਰਾਜ਼ ਕਿੱਥੇ ਨੇ ਜਿਨ੍ਹਾਂ ਤੇ ਸਰਕਾਰ ਨੇ ਐਕਸ਼ਨ ਲਿਆ। ਦੇਖੋ ਇੱਕ ਸ਼ਿਕਾਇਤ ਹੁੰਦੀ ਹੈ, ਸ਼ਿਕਾਇਤ ਬੇਸ ਹੁੰਦੀ ਹੈ, ਉਹਦੇ ਉੱਤੇ ਸਰਕਾਰ ਕੋਈ ਡਿਸੀਜਨ ਲੈਂਦੀ ਹੈ। ਇਹ ਡਿਸੀਜਨ ਲੈਣ ਲਈ ਉਹ ਕਿੱਥੇ ਨੇ? ਐਕਚੁਅਲ ਇੱਥੇ ਦਿਮਾਗ ਦੇ ਵਿੱਚ ਜਿਹੜੀਆਂ ਸ਼ੈਵਾਂ ਫਸੀਆਂ ਨੇ ਨਾ, ਇਹ ਉਹਨਾਂ ਦੇ ਪ੍ਰੂਫ ਨੇ। ਮੈਂ ਇਮਰਾਨ ਖਾਨ ਹੋਣਾ ਦਾ ਤੇ ਹਾਮੀ ਹੋ ਸਕਦਾ ਆ, ਪਰ ਇਮਰਾਨ ਖਾਨ ਤੋਂ ਅੱਡ ਕੋਈ ਵੀ ਸਰਕਾਰ ਕਿਸੇ ਦੀ ਵੀ ਹੈ, ਕਿਸੇ ਵੀ ਪਾਰਟੀ ਦੀ ਹੈ, ਰਾਜ ਹੈ ਜਾਂ ਕੋਈ ਵੀ ਪਾਰਟੀ, ਜਦੋਂ ਇਹੋ ਜਿਹਾ ਕੈਦ ਰੱਖਣ ਵਾਲਾ, ਘੁੱਟਣ ਵਾਲਾ, ਸਾਹ ਬੰਦ ਕਰਨ ਵਾਲਾ, ਪਾਬੰਦੀਆਂ ਲਾਉਣ ਵਾਲਾ ਫੈਸਲਾ ਕਰੇਗੀ ਤੇ ਮੈਂ ਬਾਗੀ ਹਾਂ, ਮੈਂ ਉਹਦੀ ਮੁਖਾਲਫਤ ਕਰਾਂਗਾ। ਮੈਂ ਇਸ ਫੈਸਲੇ ਨੂੰ ਕਿਸੇ ਪਾਸਿਓਂ ਵੀ KPK ਸਰਕਾਰ ਦੇ ਇਸ ਫੈਸਲੇ ਦੀ ਨਾ ਤੇ ਹਮਾਇਤ ਕਰਨਾ ਹੈ। ਇਹ ਬਿਲਕੁਲ ਬੁਰਾ ਹੈ। ਇਹ ਪੜ੍ਹਾਈ ਦਾ ਪਹਿਲਾਂ ਕਿੰਨਾ ਕੁ ਚਾਂਸ ਆ ਕੁੜੀਆਂ ਕੋਲ, ਇਹ ਤੇ ਦੱਸੋ। ਉਸ ਮੁਲਕ ਚੋਂ ਪ੍ਰਵੀਨ ਤੁਸੀਂ ਔਰ ਮੈਂ ਉੱਠ ਕੇ ਆਏ ਹਾਂ। KPK ਸੂਬੇ ਦੇ ਵਿੱਚ ਤੇ ਸਕੂਲੇ ਕਾਲਜੇ ਆਉਂਦੇ ਜਾਂਦੇ ਆ ਬੁਰਖਾਂ ਔਰ ਬਾਕੀ ਉਹ ਸਾਰੇ ਜਿਹੜੇ ਨਕਾਬਾਂ ਦਾ ਜਿਹੜਾ ਉਹ ਰਿਵਾਜ ਆ, ਉਹਦੇ ਵਿੱਚ ਵੀ ਇੱਕ ਜੇ ਕੁੜੀਆਂ ਹੀ ਇਕੱਠੀਆਂ ਹੋ ਕੇ ਕੋਈ ਇਹੋ ਜਿਹਾ ਕੰਮ ਕਰਨਗੇ ਤੇ ਉਹਦੇ ਤੇ ਪਾਬੰਦੀ ਹੈ। ਇਹ ਜ਼ਿਹਨੀ ਤੌਰ ਤੇ ਜਕੜੇ ਹੋਏ ਫੈਸਲੇ ਨੇ ਜਿਨ੍ਹਾਂ ਦੇ ਵਿੱਚੋਂ ਆਜ਼ਾਦੀ ਹੈ ਜਿਹੜੀ ਉਹ ਮੇਰਾ ਖਿਆਲ ਹੈ ਕਿ ਇਸ ਸਦੀ ਚ ਵੀ ਲੱਭਦੀ ਨਜ਼ਰ ਨਹੀਂ ਆਉਂਦੀ। ਬਿਲਕੁਲ। ਇਸਲਾਮਾਬਾਦ ਚ CDA ਨੇ ਹਾਊਸਿੰਗ ਸੁਸਾਇਟੀ ਦਾ ਮਨਸੂਬਾ ਅਪਰੂਵ ਕੀਤਾ, ਬਲਡੋਜ਼ਰ ਚੱਲਿਆ ਤੇ ਵਰਲਡ ਵਾਰ 1 ਦੇ ਫੌਜੀਆਂ ਦੀਆਂ ਕਬਰਾਂ ਤੇ ਯਾਦਗਾਰਾਂ ਮਲੀਆਂ ਮੇਟ। ਹਾਏ 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 ਹਾਏ, ਕਿੱਡੀ ਦੁੱਖ ਵਾਲੀ ਤੁਸੀਂ ਖਬਰ ਸੁਣਾਈ ਏ। ਕਬਰ ਤੇ ਕਿਸੇ ਦੀ ਵੀ ਢੋਣਾ ਜਿਹੜਾ ਉਹ ਮੰਦਾ ਕੰਮ ਹੈ। ਨਿਸ਼ਾਨੀ, ਢੇਰੀ ਨਿਸ਼ਾਨੀ ਹੁੰਦੀ ਹੈ ਨਾ ਕਿ ਇਹ ਬੰਦਾ ਹੈ, ਉਸ ਢੇਰੀ ਦੇ ਨਾਲ ਕਹਾਣੀਆਂ ਜੁੜੀਆਂ ਹੁੰਦੀਆਂ। ਵਰਲਡ ਵਾਰ 1 ਚ ਇਹ ਜੀ ਇਸਲਾਮਾਬਾਦ ਦੇ ਜਿਹੜੇ ਇਲਾਕੇ ਚ ਇਹ ਨਿਸ਼ਾਨੀ ਹੈ ਸੀ, ਯਾਦਗਾਰ ਹੈ ਸੀ, ਉੱਥੇ ਕਬਰਾਂ ਵੀ ਸਨ। ਇਹਦੇ ਚ ਮੁਸਲਮਾਨਾਂ ਦੀਆਂ ਵੀ ਸਨ, ਕ੍ਰਿਸਚੀਅਨਸ ਦੀਆਂ ਵੀ ਸਨ, ਸਾਰਿਆਂ ਦੀਆਂ ਸਨ। ਜਿਹੜੇ ਉਦੋਂ ਆਪਣੇ ਹੱਕ ਦੇ ਵਾਸਤੇ ਲੜੇ, ਉਹਨਾਂ ਨੇ ਲੜਦਿਆਂ ਜਾਨਾਂ ਦਿੱਤੀਆਂ। ਇਸ ਲਈ ਇਹ ਕਬਰਾਂ ਨਿਸ਼ਾਨੀਆਂ ਸਨ, ਯਾਦਗਾਰ ਨਿਸ਼ਾਨੀ ਸੀ ਕਿ ਇਹ ਲੋਕ ਨੇ ਜਿਹੜੇ ਇਹ ਆਪਣੇ ਹੱਕ ਵਾਸਤੇ ਡਟੇ ਸਨ। ਉਹ ਯਾਦਗਾਰਾਂ ਵੀ ਢਾਹ ਦਿੱਤੀਆਂ ਗਈਆਂ, ਉਹ ਕਬਰਾਂ ਵੀ ਢਾਹ ਦਿੱਤੀਆਂ ਗਈਆਂ। ਇਸ ਤੋਂ ਅੱਗੇ ਕਹਿੰਦੇ ਨੇ ਕਿ ਮੁਗਲ ਦੌਰ ਦੇ ਬਣੀ ਇੱਕ ਮਸਜਿਦ ਹੈ ਜਿਹੜੀ, ਉਹਦੇ ਤੇ ਵੀ ਬਲਡੋਜ਼ਰ ਚੱਲ ਗਿਆ। ਹੁਣ ਇਹ 3 ਮਹਿਕਮੇ ਨੇ ਜਿਹੜੇ ਉਹ ਆ, ਇਹ ਹਾਊਸਿੰਗ ਸੁਸਾਇਟੀ ਪਤਾ ਕਿਹੜੇ ਮਹਿਕਮੇ ਦੀ ਜਾਂ ਕਿਹੜੀ ਹੈ? ਇਹ ਜੀ DHA ਹੈ, ਡਿਫੈਂਸ ਹਾਊਸਿੰਗ ਸੁਸਾਇਟੀ, ਯਾਨੀ ਪਾਕਿਸਤਾਨੀ ਫੌਜ ਜੇ ਹਾਊਸਿੰਗ ਸੁਸਾਇਟੀ ਨੂੰ ਔਨ ਕਰਦਾ ਹੈ, ਉਹ ਉਹਨਾਂ ਦੀ ਹੈ। CDA ਕੈਪੀਟਲ ਡਿਵੈਲਪਮੈਂਟ ਅਥਾਰਟੀ, ਯਾਨੀ ਇਸਲਾਮਾਬਾਦ ਦੇ ਵਿੱਚ ਡਿਵੈਲਪਮੈਂਟ ਦਾ ਸਰਕਾਰੀ ਮਹਿਕਮਾ। ਔਰ ਤੀਜਾ ਫਰੀਕ ਆ ਜਿਹੜਾ ਉਹ ਜਿਹਨੂੰ ਕਹਿੰਦੇ ਨਾ ਕਿ ਬਸ ਰੋਲਾ ਪਾਉਣ ਵਾਲਾ, ਚੀਂਚੀ ਕਰਦਾ ਨਿਆਣਾ, ਉਹ ਹੈ ਮਹਿਕਮਾ ਅਸਾਰੇ ਕਦੀਮਾ, ਯਾਨੀ ਮਿਨਿਸਟਰੀ ਆਫ ਫੈਡਰਲ ਜਿਹੜੀ ਉਹਨਾਂ ਆਖਿਆ ਜੀ ਅਸੀਂ ਇਹਨਾਂ ਨੂੰ ਖਤ ਲਿਖਿਆ, ਅਸੀਂ ਆਖਿਆ ਕਿ ਇਹ ਇੱਥੇ ਹੀ ਰਹਿਣੇ ਆ, ਇੱਥੇ ਨਹੀਂ ਤੁਸੀਂ ਕਰ ਸਕਦੇ। CDA ਕਹਿਣ ਲੱਗਾ ਕਿ ਜੀ ਅਸੀਂ ਇਹਨਾਂ ਨੂੰ ਕਿਹਾ ਕਿ ਯਾਦਗਾਰ ਜਿਹੜੀ ਹੈ ਇੱਥੋਂ ਪਰਾਂ ਕਰ ਦਿੰਨੇ 100 ਫੁੱਟ ਜਾਂ 100 ਮੀਟਰ ਦੂਰ ਇੱਕ ਚੌਕ ਅਸੀਂ ਬਣਾਇਆ, ਉਸ ਚੌਕ 'ਚ ਇਸ ਯਾਦਗਾਰ ਨੂੰ ਵੀ ਅਪੜਾ ਦਿੰਨੇ, ਚੌਕ ਦਾ ਨਾਮ ਵੀ ਰੱਖ ਦਿੰਨੇ। ਇਹਨਾਂ ਨੇ ਜਵਾਬ ਨਹੀਂ ਦਿੱਤਾ। ਉਹਨਾਂ ਆਖਿਆ ਜੀ ਅਸੀਂ ਲਿਖਿਆ ਸੀਗਾ ਕਿ ਨਹੀਂ, ਇਹ ਕਬਰਾਂ ਨੇ ਜਿਹੜੀਆਂ ਬੇਅਦਬੀ ਹੁੰਦੀ ਹੈ, ਧਾਰਮਿਕ ਤੌਰ ਤੇ ਬੇਅਦਬੀ ਹੁੰਦੀ ਹੈ। ਇਹਨਾਂ ਨੇ ਕਬਰਾਂ ਦੇ ਨਾਲ ਮਸਜਿਦ ਵੀ ਢਾਹ ਕੇ ਬਹੁਤ ਵੱਡਾ ਜੁਰਮ ਕੀਤਾ ਹੈ। ਕੋਈ ਆਮ ਬੰਦਾ ਹੁੰਦਾ ਤੇ ਹੁਣ ਇੱਥੇ 295C ਦੇ ਤਹਿਤ ਪਤਾ ਨਹੀਂ ਲੋਕਾਂ ਦੇ ਹੱਥ ਚੜ ਕੇ ਬੰਦਾ ਮਰ ਜਾਣਾ ਹੈ। ਹੁਣ ਕਿਉਂਕਿ ਮਹਿਕਮਿਆਂ ਨੇ ਕੀਤਾ ਆ, ਨਾ ਤੇ ਉਹ ਜਿਹਾ ਰਿਐਕਸ਼ਨ ਆ ਰਿਹਾ, ਨਾ ਲੋਕ ਹੀ ਬਾਹਰ ਨਿਕਲੇ ਨੇ, ਨਾ ਕੋਈ ਹਮਲਾ ਹੋਇਆ ਆ, ਨਾ ਕੋਈ ਅਫਸਰ ਹੱਥੇ ਚੜਿਆ, ਨਾ ਕਿਸੇ ਸਰਕਾਰੀ ਦਫ਼ਤਰ ਤੇ ਚੜਾਈ ਹੋਈ ਹੈ। ਦੋਹਰੇ ਮਿਆਰ ਨੇ ਇਹ ਜਿਹੜੇ ਸਮਾਜਿਕ, ਜਿਹੜੇ ਤਗੜੇ ਦੇ ਅੱਗੇ ਕੁਛ ਨੇ ਤੇ ਮਾੜਾ ਜਿਹੜਾ ਹੜੀਕੇ ਚੜਿਆ ਆ ਉਹਦੇ ਅੱਗੇ ਹੋਰ ਨੇ। ਇਹ ਉਹਨਾਂ ਦੀ ਮੰਜ਼ਰ ਨੇ ਨਾ ਜਿਹੜੇ ਇਹ ਨਜ਼ਰ ਆਉਂਦੇ ਨੇ, ਤੇ ਇਹ ਕਨਫਰਮ ਹੋ ਗਿਆ। ਉਸ ਤੋਂ ਬਾਅਦ ਇਹ ਆਖਿਆ ਗਿਆ ਕਿ ਜੀ ਇਹ ਸਭ ਕੁਝ ਢਾਹ ਢਠਵੰਜਰ ਕਰਕੇ CDA ਦਾ ਮਹਿਕਮਾ ਜਿਹੜਾ ਉਹ ਪੁੱਛਦਾ ਹੈ ਕਿ ਜੀ ਇਹਨਾਂ ਨੂੰ ਹੁਣ ਕਿੱਦਾਂ ਸੇਵ ਕੀਤਾ ਜਾ ਸਕਦਾ। ਹੁਣ ਹਜ਼ਾਰੇ ਕਦੀਮਾਂ ਵਾਲੇ ਕਹਿੰਦੇ ਨੇ ਕਿ ਪਹਿਲਾਂ ਨਹੀਂ ਇਹ ਸੋਚਿਆ ਗਿਆ ਕਿ ਇਹਨਾਂ ਦਾ ਕੁਝ ਕਰ ਲਈਏ ਤੇ ਫਿਰ ਕਰ ਲਈਏ। ਇਹ ਤੇ ਇਦਾਂ ਹੀ ਆ ਕਿ ਇੱਕ ਬੰਦੇ ਨੂੰ ਕਤਲ ਕਰ ਲਿਆ ਜਾਏ, ਫਿਰ ਪੁੱਛਿਆ ਜਾਏ ਕਿ ਇਹਨੂੰ ਹੁਣ ਜਿੰਦਿਆਂ ਕਿੱਦਾਂ ਕੀਤਾ ਜਾ ਸਕਦਾ। ਕਿ ਤੁਸੀਂ ਕਬਰਾਂ ਵੀ ਢਾਤੀਆਂ, ਮਸਜਿਦ ਵੀ ਢਾਤੀ, ਯਾਦਗਾਰ ਤੇ ਵੀ ਬਲਡੋਜ਼ਰ ਫੇਰਤੇ, ਹੁਣ ਤੁਸੀਂ ਕਹਿਣ ਦੇ ਜੀ ਕਿ ਨਹੀਂ ਹੁਣ ਦੱਸੋ ਨਾ ਇਹਦਾ ਹੱਲ ਕੀ, ਕਿੱਦਾਂ ਬਚਾਇਆ ਜਾ ਸਕਦਾ ਆ। ਜਿੱਥੇ ਜ਼ੋਰਵਰ ਦੀ ਹਾਊਸਿੰਗ ਸੁਸਾਇਟੀ ਬਣਨੀ ਹੈ ਨਾ, ਵੇਖੋ ਉੱਥੇ ਮਹਿਕਮੇ ਨੇ ਜਿਹੜੇ ਉਹ ਕਿੱਦਾਂ ਲਿਖਦੇ ਨੇ, ਕਿੱਦਾਂ ਉੱਥੇ ਸਰਕਾਰੀ ਚਿੱਠੀਆਂ ਪਰਾਂ ਹੋ ਜਾਂਦੀਆਂ, ਕਿੱਥੇ ਉਹ ਰੁਕਾਵਟਾਂ ਨੇ ਜਿਹੜੀਆਂ ਉਹ ਰੁੜ ਜਾਂਦੀਆਂ ਨੇ, ਕਿੱਥੇ ਅਸੂਲ ਜ਼ਾਬਤੇ ਦਸਤੂਰ। ਆਮ ਬੰਦੇ ਦੇ ਘਰ ਦਾ ਲੈਂਟਰ 2 ਫੁੱਟ ਬਾਹਰ ਹੋਵੇ ਤੇ ਕਿੱਦਾਂ ਬਲਡੋਜ਼ਰ ਤੇ ਉਹ ਸਭ ਕੁਝ ਆਉਂਦੇ ਨੇ। ਇੱਥੇ ਪੂਰੀ ਦੇ ਪੂਰੀਆਂ ਯਾਦਗਾਰਾਂ ਔਰ ਢੇਰਾਂ ਦੀਆਂ ਢੇਰੀਆਂ ਕਬਰਾਂ ਦੀਆਂ ਜਿਹੜੀਆਂ ਔਰ ਪੂਰੀ ਮਸਜਿਦ ਗਈ ਹੈ ਕੋਈ ਨਾ। ਇਹ BBC ਰਿਪੋਰਟ ਕਰਨ ਡਿਆ, ਪਾਕਿਸਤਾਨੀ ਮੀਡੀਆ ਦੀ ਗੱਲ ਵੀ ਨਹੀਂ ਕਰਨ ਡਿਆ ਜੀ। ਸੈਨੇਟ ਦੀ ਕਮੇਟੀ ਨੇ ਬੈਂਕਾਂ ਨੂੰ ਆਖਿਆ ਹੈ ਕਿ ਜਿਹੜੇ SMS ਚਾਰजेस ਕੱਟੇ ਜਾਂਦੇ ਨੇ ਉਹ ਕਿਸ ਹਿਸਾਬ ਤੇ ਕੱਟੇ ਜਾਂਦੇ ਨੇ, ਇਹ ਕੰਮ ਬੰਦ ਕੀਤਾ ਜਾਏ। ਸੈਨੇਟ ਦੀ ਕਾਇਮਾ ਕਮੇਟੀ ਦਾ ਇਕੱਠ ਕੱਲ ਹੋਇਆ, ਜਿਹਦੇ ਚ ਖਜ਼ਾਨੇ ਦੇ ਜਿਹੜੇ ਜ਼ਿੰਮੇਦਾਰ ਨੇ ਨਾ, ਫੈਡਰਲ ਖਜ਼ਾਨੇ ਦੇ, ਉਹ ਆਏ ਤੇ ਉਹਦੇ ਵਿੱਚ AG ਸਲੀਮ ਮਾਂਡਵੀ ਵਾਲਾ ਨੇ ਜਿਹੜੇ ਸੈਨੇਟਰ ਨੇ, ਉਹਨਾਂ ਵੱਲੋਂ ਮਾਮਲਾ ਚੁੱਕਿਆ ਗਿਆ ਕਿ ਇੱਕ ਬੰਦਾ ਆਪਣੀ ਸਾਰੀ ਜਮਾ ਜਨਤਾ ਜਿਹੜਾ ਉਹ ਬੈਂਕ 'ਚ ਰੱਖਦਾ, ਆਪਣੀਆਂ ਰਕਮਾਂ ਬੈਂਕ 'ਚ ਰੱਖਦਾ, ਬੈਂਕ ਉਹਨਾਂ ਰਕਮਾਂ ਦੇ ਉੱਤੋਂ ਕਾਰੋਬਾਰ ਕਰਦਾ ਹੈ। ਬਿਲਕੁਲ ਠੀਕ ਹੈ ਨਾ। ਉਹਦੇ ਨਾਲ ਜੇ ਕਿਸੇ ਬੰਦੇ ਨੇ ਬੈਂਕ 'ਚ ਆਪਣਾ ਭਰੋਸਾ ਕਰਕੇ ਕਿਸੇ ਬੈਂਕ ਨੂੰ ਇਨਸੈਂਟਿਵ ਦਿੱਤੇ ਨੇ ਕਿ ਠੀਕ ਹੈ ਮੈਂ ਤੁਹਾਡੀਆਂ ਸਰਵਿਸਿਜ਼ ਨੇ ਜਿਹੜੀਆਂ ਉਹਨਾਂ ਤੇ ਭਰੋਸਾ ਕਰਨਾ, ਉਸ ਭਰੋਸੇ ਦਾ ਜੁਰਮਾਨਾ ਹੈ।
ਇਹ ਤੁਹਾਡੇ ਜੀ ਅਕਾਊਂਟ ਦੇ ਵਿੱਚ ਇੰਨੀ ਰਕਮ ਰਹਿ ਗਈ ਹੈ, ਇਹ ਜੀ ਤੁਸੀਂ ਇੰਨੀ ਰਕਮ ਕਢਾ ਲਈ ਹੈ, ਇੰਨੇ ਬਾਕੀ ਨੇ। ਔਰ ਇਹਦੇ ਉੱਤੇ ਪ੍ਰਵੀਨ ਤੁਸੀਂ ਮੈਂ ਵੀ ਏਟੀਐਮ ਵਰਤਦੇ ਰਹੇ ਹਾਂ ਪਾਕਿਸਤਾਨ 'ਚ, ਇਹਦੇ ਤੇ 55 ਪੈਸਿਆਂ ਤੋਂ ਲੈ ਕੇ 90 ਪੈਸੇ ਤੱਕ ਨੇ ਜਿਹੜੇ ਉਹ ਕੱਟੇ ਜਾਂਦੇ, ਨਾਲ ਫਿਰ ਟੈਕਸ ਲੱਗ ਕੇ ਇਹ ਰੁਪਈਏ ਦੇ ਲਾਗੇ ਅਪੜ ਜਾਂਦਾ ਹੈ। ਹੁਣ ਇੱਕ ਬੰਦੇ ਨੇ 500 ਰੁਪਈਆ ਕਢਾਉਣਾ, ਉਸ ਗਰੀਬ ਦੇ ਅਕਾਊਂਟ 'ਚ 500 ਰੁਪਈਆ ਹੈ, ਜਦੋਂ ਇਹ ਟੈਕਸ 1 ਰੁਪਈਆ ਕੱਟਿਆ ਜਾਏਗਾ, ਬਾਕੀ 500 ਕੱਢ ਕੇ ਦਿਖਾਓ ਏਟੀਐਮ ਤੇ 400 ਤੇ 99 ਰੁਪਈਏ ਨਹੀਂ ਦਿੰਦਾ। ਸੋ ਇਹ ਤੇ ਚਲੋ ਇੱਕ ਮਾੜੀ ਜੀ ਮੈਂ ਗੱਲ ਇੱਕ ਮਿਸਾਲ ਦਿੱਤੀ, ਉਹਨਾਂ ਆਖਿਆ ਕਿ ਇਹ ਸਾਰੇ ਮਾਮਲੇ ਜਿਹੜੇ ਖਰਾਬ ਨੇ, ਇੱਕ ਬੰਦਾ ਕਿਹੜਾ ਬੰਦਾ ਜਿਹਦਾ ਪਾਕਿਸਤਾਨ 'ਚ ਅਕਾਊਂਟ ਨਹੀਂ ਗਿਆ ਹੈ, ਸੋ ਉਹਨੂੰ SMS ਜਾਂਦੇ ਨੇ ਅਰਬਾਂ ਕਰੋੜਾਂ ਨਹੀਂ ਅਰਬਾਂ ਰੁਪਈਏ ਨੇ ਜਿਹੜੇ ਉਹ ਬੈਂਕਾਂ ਨੇ ਇਦਾਂ ਠੱਗ ਲਏ ਨੇ। ਔਰ ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਜੀ ਸਾਡੀ ਇਜਾਜ਼ਤ ਤੋਂ ਬਗੈਰ ਇਹ ਕੱਟੇ ਜਾਂਦੇ ਨੇ, ਸਾਡੀ ਇਜਾਜ਼ਤ ਤੋਂ ਬਗੈਰ ਸਭ ਕੁਝ ਕੀਤਾ ਜਾਂਦਾ। ਇਹਦੇ ਤੇ ਪਹਿਲੀ ਵਾਰ ਹੋਇਆ ਕਿ ਕੋਈ ਅਵਾਮੀ ਮਸਲਾ ਜਿਹੜਾ ਉਹਦੇ ਤੇ ਸੈਨੇਟ ਦੀ ਕਾਇਮਾ ਕਮੇਟੀ ਹੈ ਜਿਹੜੀ, ਇਹਨੇ ਕੋਈ ਐਕਸ਼ਨ ਲਿਆ ਔਰ ਬੈਂਕਾਂ ਨੂੰ ਕਿਹਾ ਕਿ SMS ਚਾਰजेस ਨੇ ਜਿਹੜੇ ਇਹ ਲੈਣੇ ਬੰਦ ਕਰੋ ਤੁਸੀਂ। ਔਰ ਬੈਂਕਾਂ ਦਾ ਇਹ ਕਹਿਣਾ ਸੀਗਾ, ਜਦੋਂ ਗੱਲਬਾਤ ਹੋਈ ਤੇ ਗਵਰਨਰ ਸਟੇਟ ਬੈਂਕ ਜਮੀਲ ਅਹਿਮਦ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਜੀ ਦੇਖੋ SMS ਆ ਜਿਹੜਾ ਇਹ ਸਰਵਿਸ ਲੈਣ ਵਾਸਤੇ ਅਸੀਂ ਪਹਿਲਾਂ ਪੁੱਛਨੇ ਆ, ਕੋਈ ਕਨਫਰਮ ਕਰਦਾ ਤੇ ਅਸੀਂ SMS ਭੇਜਨੇ, ਤੇ ਇਹ ਜੇ ਕੋਈ ਕਨਫਰਮ ਨਾ ਕਰੇ ਤੇ ਫਿਰ ਆਪੇ ਭੇਜਣ ਡੈ ਪੈਂਦੇ ਜੇ। ਇਹ ਜੀ ਦੇਖੋ ਸਰਵਿਸਿਜ਼ ਹੀ ਆ, ਇਹ ਤੁਸੀਂ ਗਵਰਨਰ ਸਾਹਿਬ ਬਿਲਕੁਲ ਗਲਤ ਕਰ ਰਹੇ ਜੇ। ਤੁਸੀਂ ਪ੍ਰਾਈਵੇਟ ਬੈਂਕਾਂ ਦੀ ਵਕਾਲਤ ਕਰ ਰਹੇ ਜੇ ਜਾਂ ਬੈਂਕਾਂ ਦੇ ਉੱਤੇ ਭਰੋਸਾ ਕਰਨ ਵਾਲੇ ਉਹਨਾਂ ਕਰੋੜਾਂ ਲੋਕਾਂ ਦੀ ਜਿਨ੍ਹਾਂ ਦੇ ਖਾਤੇ ਨੇ ਉੱਥੇ ਫਿਰ ਚੁੱਪ। ਉਸ ਤੋਂ ਬਾਅਦ FBR ਦਾ ਮਹਿਕਮਾ ਜਿਹੜਾ ਉਹਦੇ ਵੱਲੋਂ ਵੀ ਹੋਇਆ ਕਿ ਜੀ ਇਹ ਵੀ SMS ਲੋਕਾਂ ਨੂੰ ਭੇਜਦੇ ਨੇ, ਇਹ ਜੀ ਇੰਟੀਮੇਸ਼ਨ SMS ਨੇ। ਔਰ FBR ਦਾ ਮਹਿਕਮਾ ਚਾਰजेस ਨਹੀਂ ਕੱਟਦਾ, ਉਹ ਦੱਸਦਾ ਹੈ ਕਿ ਜੀ ਤੁਹਾਡੇ ਫਾਈਲਰ ਹੋਣ ਦੇ ਵਿੱਚ ਇਹ ਮਾਮਲਾ ਆ, ਇਹ ਨੁਕਸਾਨ ਆ, ਇਹ ਤੁਹਾਡੀ ਲਾਸਟ ਡੇਟ ਆ, ਇਹ ਤੇ ਇੰਟੀਮੇਸ਼ਨਸ ਨੇ। ਔਰ FBR ਦਾ ਜਾਂ ਟੈਕਸ ਦਾ ਜਿਹੜਾ ਫੈਡਰਲ ਮਹਿਕਮਾ ਆ ਉਹਦੇ ਵੱਲੋਂ SMS ਚਾਰजेस ਲੋਕਾਂ ਕੋਲੋਂ ਨਹੀਂ ਕੱਟੇ ਜਾਂਦੇ, ਜਦ ਕਿ ਬੈਂਕ ਨੇ ਜਿਹੜੇ ਉਹਨਾਂ ਨੇ ਬੋਝਿਆਂ ਦੇ ਬੋਝੇ ਭਰੇ ਹੋਏ ਨੇ ਜੀ। ਪ੍ਰਾਈਮ ਮਿਨਿਸਟਰ ਦਾ ਆਖਣਾ ਹੈ ਕਿ ਅਸੀਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਹੈ ਕਿ ਅਸੀਂ ਭਾਰਤ ਨਾਲ ਨਹੀਂ ਖੇਡਣਾ। ਜੀ ਬਿਲਕੁਲ ਜੀ, ਇਹ ਖਬਰ ਹੈ ਜਿਹੜੀ ਇਹ BBC ਤੇ ਵੀ ਚਰਚਾਯੋਗ ਹੈ ਔਰ ਉਹਨਾਂ ਨੇ ਕਾਇਮਾ ਕਮੇਟੀ ਇੱਕ ਜਿਹੜੀ ਉਹਦਾ ਇਕੱਠ ਹੈ ਜਿਹੜਾ ਉਹਦੇ ਚ ਇਹ ਗੱਲਬਾਤ ਕੀਤੀ ਹੈ ਕਿ ਇਹ ਉਹ ਮੌਕਾ ਸੀਗਾ ਕਿ ਜਿਹੜਾ ਖੇਡ ਹੈ ਕ੍ਰਿਕਟ ਦਾ ਇਹਨੂੰ ਸਿਆਸਤ ਤੋਂ ਦੂਰ ਰੱਖਿਆ ਜਾਂਦਾ। ਇਹਦੇ ਸਿਆਸਤ ਦਾ ਜ਼ਹਿਰ ਆ ਜਿਹੜਾ ਉਹ ਇੰਡੀਆ ਨੇ ਘੋਲਿਆ। ਸੋ ਹੁਣ ਅਸੀਂ ਬਿਲਕੁਲ ਇਹਦੇ ਚ ਲਿਆ ਇਹ ਫੈਸਲਾ ਔਰ ICC ਨੂੰ ਇਹ ਵੇਖਣਾ ਪਏਗਾ ਕਿ ਇੱਕ ਮੁਲਕ ਜਿਹਨੇ ਜ਼ਹਿਰ ਘੋਲਣ ਦੀ ਸ਼ੁਰੂਆਤ ਕੀਤੀਆਂ ਉਹਦੇ ਖਿਲਾਫ ਕਿੰਨੇ ਐਕਸ਼ਨ ਲਏ। ਜੇ ਉਹਦੇ ਖਿਲਾਫ ਲਏ ਤਾਂ ਫਿਰ ਪਾਕਿਸਤਾਨ ਦੇ ਖਿਲਾਫ ਵੀ ਲੈ ਜਾਣ। ਇਸ ਜ਼ਹਿਰ ਨੂੰ ਖਿਲਰਨ ਤੋਂ ਰੋਕਿਆ ਗਿਆ ਨਹੀਂ ਰੋਕਿਆ ਗਿਆ ਤੇ ਹਰ ਮੁਲਕ ਦੀ ਆਪਣੀ ਇੱਕ ਡਿਗਨਿਟੀ ਹੈ, ਹਰ ਮੁਲਕ ਦੀ ਆਪਣੀ ਇੱਕ ਇੱਜ਼ਤ ਆ, ਅਸੀਂ ਉਹਦੇ ਤੇ ਖਲੋਗੇ ਔਰ ਅਸੀਂ ਇਹ ਸੋਚ ਸਮਝ ਕੇ ਫੈਸਲਾ ਲਿਆ ਔਰ ਬਿਲਕੁਲ ਠੀਕ ਲਿਆ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਵਕਤ ਸੀਗਾ ਬੰਗਲਾਦੇਸ਼ ਦੇ ਨਾਲ ਖਲੋਣ ਦਾ। ਇੱਕ ਮੁਲਕ ਤਗੜਾ ਆ, ਉਹਦੀ ਪ੍ਰੀਮੀਅਰ ਲੀਗ ਤਗੜੀ ਹੈ ਔਰ ਉਹ ਕਿਸੇ ਵੀ ਮੁਲਕ ਦੇ ਖਿਡਾਰੀਆਂ ਨੂੰ ਚੁੱਕ ਕੇ ਬਾਹਰ ਸੁੱਟ ਦਿੰਦਾ ਹੈ। ਇਹ ਅਜਾਰਾਦਾਰੀਆਂ ਨੇ, ਅਜਾਰਾਦਾਰੀਆਂ ਇਸ ਖੇਡ ਦੇ ਉੱਤੇ ਨੇ ਜਿਹੜੀਆਂ ਉਹ ਸਾਨੂੰ ਹੀ ਨਹੀਂ ਦੁਨੀਆ ਦੇ ਕਿਸੇ ਮੁਲਕ ਨੂੰ ਵੀ ਕਬੂਲ ਨਹੀਂ ਹੋਣੀਆਂ ਚਾਹੀਦੀਆਂ। ਇਹ ਤਾਂ ਦੱਸ ਦਿੱਤਾ ਉਹਨਾਂ ਨੇ ਕਿ 15 ਫਰਵਰੀ ਦਾ ਜਿਹੜਾ ਮੈਚ ਨਹੀਂ ਅਸੀਂ ਖੇਡਾਂਗੇ। ਇਹ ਨਹੀਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਦੱਸਿਆ ਕਿ ਜੇ ਇਹ ਜਿੱਤ ਕੇ ਅੱਗੇ ਅੱਪੜ ਗਏ ਔਰ ਅੱਗੇ ਕਿਸੇ ਪਿੜ 'ਚ ਕਿਸੇ ਕੁਆਟਰ ਫਾਈਨਲ 'ਚ ਸੈਮੀਫਾਈਨਲ 'ਚ ਫਾਈਨਲ 'ਚ ਭਾਰਤ ਦੇ ਨਾਲ ਮੁਕਾਬਲਾ ਪੈਂਦਾ ਤੇ ਕੀ ਉਹ ਖੇਡਾਂਗੇ ਜਾਂ ਨਹੀਂ ਖੇਡਾਂਗੇ, ਇਹ ਗੱਲ ਹਜੇ ਗੋਲ ਮੋਲ ਆ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰੀ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਪ੍ਰਵੀਨ ਅਸੀਂ ਆਪਣੇ ਸੁਣਨ ਵਾਲਿਆਂ ਵਾਸਤੇ। ਔਰ ਇਹ ਖਬਰਾਂ ਮੰਡੇ ਟੂ ਫਰਾਈਡੇ ਪ੍ਰਵੀਨ ਜੀ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਸੁਣਦੇ ਵੀ ਨੇ ਔਰ ਵੇਖਦੇ ਵੀ ਨੇ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।